ਛੰਨਾ ਜਿਹੜਾ ਹੁੰਦਾ ਛੰਨਾ ਜਿਹਦੇ ਵਿੱਚ ਉਹਨੂੰ ਕਣਕ ਦੇ ਦੇਣੀ ਨਾ ਹੈ ਜੀ ਉਹ ਮੈਂ ਲੈ ਕੇ ਜਾਣੀ ਉਹਨੂੰ ਦੇਣੀ ਹੈ ਹਿੰਦੂ ਰਾਮਦਾਸ ਨੂੰ ਦੇਣੀ ਹੁਣ ਜਨਾਬ ਮੈਨੂੰ ਸ਼ਾਇਦ ਦੇ ਦੇਣੀ ਉਹ ਬੇਈਮਾਨ ਨਹੀਂ ਅਸੀਂ ਪਿਓਰ ਬੇਈਮਾਨ ਹੋਏ ਨੇ ਇੱਧਰ ਜਿਹੜੀ ਸਾਡੀ ਮੁਸਲਮਾਨੀ ਸੀ ਨਾ ਉਹਦਾ ਤੋਂ ਚਮਕਦੀ ਲੇਕਿਨ ਇੱਧਰ ਆਣ ਕੇ ਅਸੀਂ ਹਰ ਤਰ੍ਹਾਂ ਦਾ ਇਖਲਾਕ ਦੇ ਕਰਦਾਰ ਦੇ ਹਰ ਤਰ੍ਹਾਂ ਬੇੜਾ ਕਰ ਨੰਬਰਦਾਰ ਸੀ ਨਾ ਸਾਡੇ ਪਿੰਡ ਉਹ ਸਾਡੇ ਅੱਬੇ ਦਾ ਬੜਾ ਦੋਸਤ ਸੀ ਪਹਿਲਵਾਨ ਸੀ ਨਾ ਉਹ ਵੀ ਪਹਿਲਵਾਨੀ ਕਰਦਾ ਸੀ ਉਹ ਲਾਜ਼ਮੀ ਦੂਸਰੇ ਤੀਸਰੇ ਆਉਂਦਾ ਹੈ ਉਹ ਸਾਨੂੰ ਐਂ ਕਰਕੇ ਪੁੱਛੋ ਚੁੱਕ ਲੈ ਜਿਹੜੇ ਸਾਨੂੰ ਸਿੱਖ ਇਹ ਦਰਬਾਰ गुरु नानक अगर किसी ने नहीं बनाया लेकिन वो समाधि वो कबर आरजी बना के ना अगर ज्यादा ताजे वाले बना देंगे तो उन्हें उत्ते कपड़े कुपड़े उत्ते पाए होंगे बड़ा मेला ला लेंगे उत्थे मेले भी लगते सी कोई भाई मेले तो है ही उन्हों की यादगार मेले जेडे ने ना ये उन्हों की यादगार है पाकिस्तान च भी लोग लाते रहे शाह समझ का मेला जी है जी गुलाम फरीद का मेला जी लगते हैं ਹੁਣ ਖਤਮ ਸਾਨੂੰ ਸਵੇਰੇ ਦੁੱਧ ਚੋਣਾ ਨਸੀਬ ਨਹੀਂ ਹੋਇਆ ਉਦਾਂ ਹੀ ਛੱਡ ਕੇ ਅਸੀਂ ਦੌੜੇ ਤੇ ਤੁਹਾਨੂੰ ਫਿਰ ਕਿਹਨੇ ਦੱਸਿਆ ਫਿਰ ਕਿ ਵੀ ਹੁਣ ਇੱਥੋਂ ਨਿਕਲਣਾ ਸਾਨੂੰ ਸਿੱਖਾਂ ਨੇ ਦੱਸਿਆ ਸਿੱਖਾਂ ਨੇ ਕਿਹਾ ਭਾਈ ਸਾਨੂੰ ਤਾਂ ਹੁਕਮ ਆ ਵੀ ਤੁਹਾਨੂੰ ਮਾਰੋ ਲੇਕਿਨ ਅਸੀਂ ਤੁਹਾਡੇ ਲਾਗੇ ਰਹੇ ਹਾਂ ਤੁਹਾਨੂੰ ਦਰਿਆਏ ਬਿਆਸ ਤੱਕ ਛੱਡ ਕੇ ਆਉਂਦੇ ਆ ਕਮ ਅਜ਼ ਕਮ 50 ਘਰਾਂ ਦੇ ਉੱਥੇ ਬੰਦੇ ਬਾਹਰ ਨਿਕਲ ਆਏ ਬੁੱਢੀਆਂ ਬਾਹਰ ਬੱਚੇ ਬਾਹਰ ਉਹ ਸਿੱਖਾਂ ਨੇ ਉਹਨਾਂ ਦੇ ਆਲ ਦੁਆਲੇ ਤੇਰਾ ਪਾ ਕੇ ਉਹਨਾਂ ਨੂੰ ਬਿਆਸ ਤੱਕ ਛੱਡ ਕੇ ਆਏ ਉਹ ਫਿਰ ਆਣ ਕੇ ਦਰਿਆਏ ਬਿਆਸ ਤੇ ਬੰਨੇ ਗਏ ਆਰ ਪਾਰ ਪਿੱਛੋਂ ਸਿੱਖ ਆ ਕੇ ਉਹਨਾਂ ਹਮਲਾ ਕਰ ਦਿੱਤਾ ਬਸ ਉਹਨਾਂ ਬਰਛੀਆਂ ਮਾਰੀਆਂ ਮੇਰੇ ਮਾਮੇ ਦੇ 4 ਬੇਟੇ ਇੱਕ ਉੱਥੇ ਪਤਨ ਤੇ ਜੰਮਿਆ ਤੇ ਉਹਦੀ ਮਾਂ ਨੂੰ ਮਾਰ ਦਿੱਤਾ ਮੇਰੇ ਮਾਮੇ ਨੂੰ ਮਾਰਨ ਲੱਗੇ ਤਾਂ ਉਹਨੇ ਛਾਲ ਮਾਰ ਦਿੱਤੀ ਦਰਿਆ 'ਚ ਬੜੇ ਰਿਸ਼ਤੇਦਾਰ ਆਏ 200-250 ਰਿਸ਼ਤੇਦਾਰ ਸਨ ਉੱਥੇ ਤੇ ਜਦੋਂ ਪਾਰ ਲੱਗੇ ਤੇ ਕੋਈ 80 ਬੰਦੇ ਬਾਕੀ ਉੱਥੇ ਸਾਰੇ ਸ਼ਹੀਦ ਮਾਰ ਦਿੱਤੇ ਉਹਨਾਂ ਅੱਛਾ 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 ਕਿਸੇ ਬੰਦੇ ਨੇ ये नहीं वेखा मेरा देवर मेरा है मेरा जान सिर्फ जान अजीज मेरे बाप ने 6 बार दरिया पार किया तो 6 बार ही आया आए सियालकोट पिंड सी शरंगियां ਉਹਦੇ ਚ ਅਸੀਂ ਗਏ ਸਾਨੂੰ ਮਕਾਨ ਹਿੰਦੂ ਦਾ ਇੱਕਦਮ ਮਿਲ ਗਿਆ ਪੱਕਾ ਤੇ ਸਾਡਾ ਚਾਚਾ ਹੀ ਜਿਹੜਾ ਉਹ ਮਕਾਨ ਬੈਠਾ ਉਹਨੇ ਇੱਥੇ ਆਣ ਕੇ ਬਹੁਤ ਬੜੇ ਮਕਾਨ ਤੇ ਜਿੱਥੇ 25-26 ਕਮਰੇ ਹਨ ਦਿੱਲੀ ਦਰਵਾਜ਼ੇ ਅੰਦਰ ਉਹਨੂੰ 8 ਦੁਕਾਨਾਂ ਲੱਗਦੀਆਂ ਹਨ ਯਾਨੀ ਕਿ 10 ਰੁਪਏ ਚ ਕੰਮ ਹੋ ਗਿਆ 10 ਰੁਪਏ ਚ ਅੱਲਾ ਜਾਣਦਾ ਹੀ ਉਹਨੂੰ 8 ਦੁਕਾਨਾਂ ਤੇ 2 ਕਨਾਲ ਦਾ ਮਕਾਨ ਪਿੱਛੇ ਤੇ ਸ਼ਰੰਗੀ ਆਣ ਕੇ ਅਸੀਂ ਬੈਠੇ ਉਹ ਇੱਕ ਦਿਨ ਅੱਬਾ ਜੀ ਨੂੰ ਕਹਿ ਰੋਪਿਆ ਆਣ ਕੇ ਕਹਿਣ ਲੱਗਾ ਉਹਦਾ ਮਕਾਨ ਸੀ ਸਾਡੇ ਤੋਂ ਐਸੇ ਸਾਡਾ ਮਕਾਨ ਹੈ ਤੇ ਜਿੱਦਾਂ ਉਹ ਕਹਿਣ ਲੱਗਾ ਵੀ ਇਹ ਪਹਿਲਵਾਨ ਯਾਰ ਇੱਕ ਦੁੱਖ ਹੈ ਮੈਨੂੰ ਬੜਾ ਮੈਂ ਰਾਤ ਦੇ ਰੋਂਦਾ ਉਹ ਕਹਿਣ ਲੱਗਾ मेरी बेटी की सिख उसने उसकी इज्जत लुट ली वो लड़की उतो दौड़ के खूह के खूहियां उदों आम सन हाँ मैनू सिर्फ मकान का पता है बाहर का दरवाजा है मैं वो लाटू घुमाने दरवाजे की लकड़ एडी मोटी ही वो उत्ते चढ़ी दी है चादर जी पेटियां वाली होंगी है चाड़ के पित्तल के किल ठोके दे वो लाटू लाए जाए ना बाहर दो मैं उन्होंने चलाना है मैं इन्ने चलाया मां जड़िया जंजीरियां जियां सन ना वो भी उतर गई नहीं तो अज फिर लाटू घुमाने वास्ते चले जाने उधर एक लाटू मैं ना इत्थे 5 साल पहले तेरे को आया सी वो मैं वो लाटू ही फड़ के ना पाकिस्तान से आया हां की है जी तुहाडा मोहम्मद नजीर अहमद ते अब्बे दा की नाम अल्लाह रखा पहलवान अच्छा पहलवानी करदे सन बड़ी जोर दी ਤੇ ਦਾਦੇ ਦਾ ਨਾਮ ਯਾਦ ਹੁਸੈਨ ਬਖਸ਼ ਤੇ ਜਦੋਂ ਪਾਕਿਸਤਾਨ ਬਣੇ ਤੁਹਾਡੀ ਉਮਰ ਕਿੰਨੀ ਸੀ ਮੈਂ ਤਾਂ 7 ਸਾਲ ਦਾ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਗੁਰਦਾਸਪੁਰ ਪਿੰਡ ਵਰਸੋਲਾ ਤੇ ਉੱਥੇ ਸਾਰੇ ਮੁਸਲਮਾਨ ਹੀ ਸੀ ਜਾਂ ਨਹੀਂ 40% ਸਿੱਖ ਸਨ 30% ਜਿਹੜੇ ਸਨ ਉਹ ਹਿੰਦੂ 30% ਬਾਕੀ ਮੁਸਲਮਾਨ ਨੰਬਰਦਾਰੀ ਜੀ ਪੱਕਾ ਪਤਾ ਸਿੱਖਾਂ ਕੋਲ ਜ਼ਿਮੀਂਦਾਰ ਵੀ ਉੱਥੇ ਜੋ ਕੋਈ ਵੱਡੇ ਆ ਅੱਛਾ ਵੱਡੇ ਜ਼ਿਮੀਂਦਾਰ ਵੀ ਹੋਈ ਸੀ ਨਹੀਂ ਉਹਦੇ ਪੁੱਤ ਦਾ ਨਾਮ ਯਾਦ ਹੈ ਆਪਾਂ ਜੀ ਨੇ ਦੱਸਿਆ ਇੱਕ ਸਾਈਂ ਸਿੰਘ ਸਾਈਂ ਸਿੰਘ ਚਲੋ ਤੇ ਮੁੰਡੇ ਦਾ ਨਾਂ ਤੇ ਯਾਦ ਹੈ ਨਾ ਹਾਂਜੀ ਇੱਕ ਬੜੇ ਮਸਜਿਦ ਸੀ ਸਾਡੇ ਘਰ ਦੇ ਸਾਹਮਣੇ 2 ਘਰ ਛੱਡ ਕੇ ਨਾ ਤੇ ਮਸਜਿਦ ਸੀ ਮਸਜਿਦ 'ਚ ਉਦੋਂ ਕੋਈ ਸਪੀਕਰ ਨਹੀਂ ਹੁੰਦੇ ਗੁਰਦੁਆਰਿਆਂ 'ਚ ਸਪੀਕਰ ਹੁੰਦੇ ਹਨ ਤੇ ਪਿੰਡੋਂ ਜਦੋਂ ਚੀਜ਼ਾਂ ਲੈਣ ਜਾਣੀਆਂ ਦੁਕਾਨਾਂ ਬਾਜ਼ਾਰ ਸੀ ਤਕੜਾ ਦੁਕਾਨਾਂ ਦੁੱਧ ਦੀਆਂ ਤਰਖਾਣਾ ਦੀਆਂ ਲਵਾਰਾਂ ਦੀਆਂ ਤੇ ਜਨਾਬ ਆਲੀ ਕੱਪੜੇ ਦੀਆਂ
ਤੇ ਪਸ਼ੂ ਹੁੰਦੀਆਂ ਬਹੁਤੀਆਂ ਉੱਥੇ ਤੁਸੀਂ ਸੌਦਾ ਸੁਦਾ ਲੈਣ ਜਾਂਦੇ ਹੁਣ? ਜਾਂਦੇ। ਮੈਂ ਜੇ ਆਪਣੇ ਲਾਲੇ ਨੂੰ ਜਾਣਾ ਵੀ ਮਾਮਾ ਮੇਰੀ ਮਾਂ ਨਾ ਛੰਨਾ ਜਿਹੜਾ ਹੁੰਦਾ ਨਾ, ਛੰਨਾ ਜਿਹਦੇ ਵਿੱਚ ਉਹਨੂੰ ਕਣਕ ਦੇ ਦੇਣੀ ਨਾ, ਹਾਂ ਹਾਂ ਹੈ ਜੀ, ਉਹ ਮੈਂ ਲੈ ਕੇ ਜਾਣੀ ਉਹਨੂੰ ਦੇਣੀ ਹੈ। ਹਿੰਦੂ ਰਾਮਦਾਸ ਨੂੰ ਦੇਣੀ, ਉਹਨ ਜਨਾਬ ਮੈਨੂੰ ਸ਼ਾਇਦ ਦੇ ਦੇਣੀ। ਫਿਰ ਉਹਨੂੰ ਬੜੇ ਪਿਆਰ ਨਾਲ ਕਹਿਣਾ ਚੋਰੀ ਕਰ ਛੰਨਾ ਵਿੱਚ ਰੱਖ ਦੇਣਾ ਤੇ ਚੀਜ਼ ਪਾ ਦੇ। ਉਹ ਬੇਈਮਾਨ ਨਹੀਂ ਸੀ, ਅਸੀਂ ਪਿਓਰ ਬੇਈਮਾਨ ਹੋਏ ਨੇ। ਇੱਧਰ ਜਿਹੜੀ ਸਾਡੀ ਮੁਸਲਮਾਨੀ ਸੀ ਨਾ ਉਹਦਾ ਤੋਂ ਚਮਕਦੀ, ਲੇਕਿਨ ਇੱਧਰ ਆਣ ਕੇ ਅਸੀਂ ਹਰ ਤਰ੍ਹਾਂ ਦਾ ਇਖਲਾਕ ਦੇ ਕਿਰਦਾਰ ਦੇ ਹਰ ਤਰ੍ਹਾਂ ਬੇੜਾ ਕਰ। ਤੇ ਵਿਆਹਾਂ ਸ਼ਾਦੀਆਂ ਤੇ ਵੀ ਜਾਂਦੇ ਆਉਂਦੇ ਸੀ ਇੱਕ ਹਾਂਜੀ ਦੂਸਰੇ? ਅਸੀਂ ਜਾਂਦੇ ਹੁੰਦੇ ਹਾਂ, ਬਿਲਕੁਲ ਮੇਰੇ ਵਡੇਰੇ ਦੱਸਦਿਆ ਜਾਂਦੇ ਹੁੰਦੇ ਆ। ਹਾਂਜੀ ਮੈਂ ਤੁਹਾਨੂੰ ਦੱਸਣਾ ਵੀ ਮੈਨੂੰ ਅੱਜ ਵੀ ਯਾਦ ਆ, ਐਡਾ ਮੋਟਾ ਲੱਡੂ ਉਹਨਾਂ ਸਿੱਖਾਂ ਨੇ ਬਣਾਓ, ਐਡਾ ਮੋਟਾ ਲੱਡੂ ਬਣਾਉਣ। ਜਿਹੜੇ ਅੱਜ ਦੇ ਲੱਡੂ ਆ ਨਾ, ਇਹਨਾਂ ਨੂੰ ਇਮਾਨਦਾਰ ਨਾਲ 2-3 ਹਿੱਸੇ ਵੱਡਾ ਹੁੰਦਾ ਹੈ। ਜਿਹੜੇ ਘਰ ਤੋਂ ਸਾਡੇ ਨਾਲ ਸਨ ਨਾ ਲਾਗੇ, ਉਹ ਸਾਨੂੰ ਜ਼ਰੂਰ ਦਿੰਦੇ ਆ, ਤੇ ਜਿਹੜੇ ਪਰੇ ਦੂਰ ਸਾਨੂੰ ਫਿਰ ਆਪਣੀ ਬਰਾਦਰੀ ਨੂੰ ਦਿੰਦੇ ਹੋਣਗੇ। ਯਾਨੀ ਕਿ ਮੁਸਲਮਾਨਾਂ ਦਾ ਸਾਰਿਆਂ ਦੇ ਬੱਚਿਆਂ ਨੂੰ ਦੇਣਾ ਫਰਕ ਨਹੀਂ ਸੀ ਰੱਖਦੇ। ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਅੱਜ ਵੀ ਯਾਦ ਆ, ਜਿਹੜਾ ਨੰਬਰਦਾਰ ਸੀ ਨਾ ਸਾਡੇ ਪਿੰਡ, ਉਹ ਸਾਡੇ ਅੱਬੇ ਦਾ ਬੜਾ ਦੋਸਤ ਸੀ, ਪਹਿਲਵਾਨ ਸੀ ਨਾ, ਉਹ ਵੀ ਪਹਿਲਵਾਨੀ ਕਰਦਾ ਸੀ। ਉਹ ਲਾਜ਼ਮੀ ਦੂਸਰੇ ਤੀਸਰੇ ਆਉਂਦਾ ਹੈ, ਉਹ ਸਾਨੂੰ ਐਂ ਕਰਕੇ ਪੁੱਛੋ ਚੁੱਕ ਲੈ। ਮੈਂ ਹਾਲਾਂ 7 ਸਾਲ ਦਾ, ਮੈਨੂੰ ਮਾਨ ਲਓ ਉਹ ਮੁਸ਼ਕ ਮਾਰ ਜਾਵੇ, ਬਲਬ ਤੱਕ ਤੇ ਲੰਬੇ ਆਣੋ, ਹਾਂ ਜਵਾਨ ਬਲਬ ਤੱਕ ਲੰਬੇ ਚੁੱਕ ਲੈਂਦਾ ਤੇ ਪਿਆਰ ਕਰਦੇ ਆ। ਇਹ ਨਫ਼ਰਤਾਂ ਪਾਈਆਂ ਹਿੰਦੂਆਂ ਨੂੰ, ਜਦੋਂ ਦਾ ਜੀਵ ਨੇ ਕਹਿ ਲੋ ਤੇ ਅੱਛੀ ਗੱਲ ਹੈ। ਤੇ ਉਹਨਾਂ ਦੇ ਮੰਦਿਰ ਵੀ ਸੀ ਉੱਥੇ ਪਿੰਡ ਦੇ ਵਿੱਚ, ਗੁਰਦੁਆਰਾ ਵੀ ਸੀ, ਆਪਣੀ ਇਬਾਦਤ ਹਰ ਬੰਦਾ ਕਰਦਾ ਸੀ। ਉਹ ਉਧਰ ਕਰਦੇ ਹਾਂ ਜਿਹੜੇ ਸਨ ਸਿੱਖ। ਇਹ ਦਰਬਾਰ ਗੁਰੂ ਨਾਨਕ ਅਗਰ ਕਿਸੇ ਨੇ ਨਹੀਂ ਬਣਾਇਆ, ਲੇਕਿਨ ਉਹਦੀ ਸਮਾਧੀ, ਉਹਦੀ ਕਬਰ ਆਰਜੀ ਬਣਾ ਕੇ ਨਾ ਅੱਗੇ ਦਰਜਾ ਤਾਜ਼ੇ ਵਾਲੇ ਬਣਾ ਦੇ, ਤੇ ਉਹਨਾਂ ਉੱਤੇ ਕੱਪੜੇ ਉੱਤੇ ਪਾਏ ਹੁੰਦੇ ਆ, ਬੜਾ ਮੇਲਾ ਲਾ ਲੈਂਦੇ ਆ। ਤੇ ਉੱਥੇ ਮੇਲੇ ਵੀ ਲੱਗਦੇ ਸੀ ਕੋਈ? ਅੱਜ ਮੇਲੇ ਤੇ ਹੈ ਹੀ ਉਹਨਾਂ ਦੀ ਯਾਦਗਾਰ। ਮੇਲੇ ਜਿਹੜੇ ਨੇ ਨਾ, ਇਹ ਉਹਨਾਂ ਦੀ ਯਾਦਗਾਰ ਆ। ਤੇ ਪਾਕਿਸਤਾਨ 'ਚ ਵੀ ਲੋਕੀ ਲਾਉਂਦੇ ਰਹੇ ਨੇ। ਸ਼ਾਹ ਸਮਝ ਦਾ ਮੇਲਾ ਜੀ, ਹੈ ਜੀ, ਗੁਲਾਮ ਫਰੀਦ ਦਾ ਮੇਲਾ ਜੀ, ਲੱਗਦੇ ਹਨ। ਹੁਣ ਖਤਮ ਕਿ ਆਪਸ 'ਚ ਇੱਕ ਦੂਸਰੇ ਦਾ ਬੜਾ ਪਿਆਰ ਮੁਹੱਬਤ ਸੀ। ਬੜਾ ਅੱਲਾ ਦੀ ਖੜੀਆਂ ਆਣ ਕੇ ਚੁੱਕ ਲੈ। ਸਾਡੀ ਮਾਂ ਨੂੰ ਕਹਿਣਾ ਬੇਬੇ। ਅੱਛਾ ਹਾਂ ਬੇਬੇ, ਮੈਂ ਇਹਨੂੰ ਲੈ ਚੱਲਣੀ ਆ। ਮੇਰਾ ਨਾਮ ਅਮੀਰ ਤੇ ਦੂਸਰੇ ਦਾ ਨਾਮ ਸ਼ਮੀਰ ਸੀ। ਮੈਂ ਇੱਕ ਨੂੰ ਲੈ ਚੱਲੀ ਆ। ਵਾਹ। ਉਹਨੇ ਚੁੱਕ ਕੇ ਲੈ ਕੇ ਤੀਸਰਾ ਘਰ ਹੁੰਦਾ ਹੈ ਨਾਲ ਸਾਡੇ, ਉੱਥੇ ਲੈ ਜਾਂਦੀ। ਉੱਥੇ ਘੰਟਾ 2 ਘੰਟੇ ਖੇਡਣਾ, ਹਾਂਜੀ। ਫਿਰ ਮੈਨੂੰ ਕਹਿਣਾ ਕੱਲ ਆਪੇ ਜਾਈ। ਆਪਣੇ ਮੁੰਡੇ ਨੂੰ ਕਹਿਣ, ਜਦੋਂ ਕਿਸੇ ਮੁੰਡੇ ਨੂੰ ਕਹਿਣਾ ਨਹੀਂ, ਛੋਟੇ ਨੂੰ ਕਹੀ ਇਹ ਅਮੀਰ ਨੂੰ ਛੱਡਿਆ, ਉਹਨੂੰ ਕਹਿ ਟੁੱਟ ਪੈਣਾ, ਜਲਦੀ ਜਾ, ਬੇਬੇ ਪਰੇਸ਼ਾਨ ਹੋਏਗੀ, ਕਾਫੀ ਦੇਰ ਹੋ ਗਈ ਆ, 2 ਘੰਟੇ ਤੇ ਰਿਹਾ ਇੱਥੇ। ਰੋਟੀ ਦੇਣੀ ਨਾ, ਮੈਂ ਕਿੰਨਾ ਬੱਚਾ ਤੂੰ ਮੱਖਣ ਇੰਨਾ। ਤੇ ਫਿਰ ਇਹ ਹੋਇਆ ਕੀ ਕਿ ਵੀ ਮਾਰ ਵੱਢ ਸ਼ੁਰੂ ਹੋ ਗਈ? ਇੰਨਾ ਤੁਸੀਂ ਦੱਸ ਰਹੇ। ਸ਼ੁਰੂ ਹੋਈ ਆ। ਹਿੰਦੂ ਜਿਹੜਾ ਹੀ ਉਹ ਨਹੀਂ ਚਾਹੁੰਦਾ ਭਈ ਇਸ ਮੁਲਕ ਨੂੰ 2 ਟੁਕੜੇ ਕੀਤਾ ਗਿਆ। ਸਾਨੂੰ ਸਵੇਰੇ ਦੁੱਧ ਚੋਣਾ ਨਸੀਬ ਨਹੀਂ ਹੋਇਆ, ਉਦਾਂ ਹੀ ਛੱਡ ਕੇ ਅਸੀਂ ਦੌੜੇ। ਤੇ ਤੁਹਾਨੂੰ ਫਿਰ ਕਿਹਨੇ ਦੱਸਿਆ ਫਿਰ ਕਿ ਵੀ ਹੁਣ ਇੱਥੋਂ ਨਿਕਲਣਾ? ਸਾਨੂੰ ਸਿੱਖਾਂ ਨੇ ਦੱਸਿਆ। ਸਿੱਖਾਂ ਨੇ ਕਿਹਾ ਭਾਈ ਸਾਨੂੰ ਤਾਂ ਹੁਕਮ ਆ ਵੀ ਤੁਹਾਨੂੰ ਮਾਰੋ, ਲੇਕਿਨ ਅਸੀਂ ਤੁਹਾਡੇ ਲਾਗੇ ਰਹੇ ਹਾਂ। ਤੁਹਾਨੂੰ ਦਰਿਆਏ ਬਿਆਸ ਤੱਕ ਛੱਡ ਕੇ ਆਉਂਦੇ ਆ। ਕਮ ਅਜ਼ ਕਮ 50 ਘਰਾਂ ਦੇ ਉੱਥੋਂ ਬੰਦੇ ਬਾਹਰ ਨਿਕਲ ਆਏ, ਬੁੱਢੀਆਂ ਬਾਹਰ, ਬੱਚੇ ਬਾਹਰ। ਉਹ ਸਿੱਖਾਂ ਨੇ ਉਹਨਾਂ ਦੇ ਆਲ ਦੁਆਲੇ ਤੇਰਾ ਪਾ ਕੇ ਉਹਨਾਂ ਨੂੰ ਬਿਆਸ ਤੱਕ ਛੱਡ ਕੇ ਆਏ। ਤੇ ਮਾਲ ਡੰਗਰ ਤੁਹਾਡਾ ਉੱਥੇ ਕੈਸਾ ਮਾਲ ਡੰਗਰ ਜਾਨ ਕੰਨ ਤੇ ਕਪੜਾ, ਇਹ ਇੱਕੋ ਹੀ। ਇਹ ਨਹੀਂ ਕੋਈ ਲਾਈ ਚੌਕ ਜਾਂ ਫਲਾਣਾ ਚੌਕ ਜਾਂ ਫਲਾਣੀ ਚੌਕ। ਤੇ ਸਾਡਾ ਬਾਪ ਜਿਹੜਾ ਸੀ ਉਹ 5 ਸਾਲ ਐਲਾਨ ਚ ਰਿਹਾ। ਹਾਂ 7 ਸਾਲ। ਅੰਦਾਜ਼ਾ ਕਰ ਲਾ ਭਈ ਇੱਕ ਵਾਕਿਆ ਦੱਸਾਂ, ਉਹਦਾ ਪਾਕਿਸਤਾਨ ਚ ਆਣ ਕੇ ਉਹ ਬੰਦਾ ਉਧਰ ਇੱਕ ਸਿੱਖ ਨੂੰ ਕਤਲ ਕਰਕੇ ਆਇਆ। ਕਿ ਵੀ ਜਦੋਂ ਤੁਹਾਨੂੰ ਫਿਰ ਸਿੱਖਾਂ ਨੇ ਦੱਸਿਆ ਕਿ ਵੀ ਇੱਥੋਂ ਪਿੰਡੋਂ ਨਿਕਲ ਜਾਓ, ਕਾਫਲੇ ਦੇ ਨਾਲ ਆਏ ਫਿਰ? ਹਾਂ ਜੀ, ਕਾਫਲੇ ਨਾਲ। ਉਹ 50 ਘਰਾਂ ਦੇ ਬੰਦੇ ਕਮ ਸੇ ਕਮ ਤੂੰ ਆਪ ਸੋਚ ਲੈ, ਤੇ ਬਹੁਤੇ ਨਹੀਂ ਹੋਣਗੇ, 1 ਸਵਾ ਲੱਖ ਤੇ ਹੋਏ। ਵਾਲੀ ਆਣ ਕੇ ਦਰਿਆ ਤੇ ਫਿਰ ਉਹਨਾਂ ਨੇ ਨਾ, ਉਹਨਾਂ ਨੂੰ ਆਪਣੇ ਘਰੋਂ ਇੱਕੋ ਹੁਕਮ ਸੀ, ਰੱਸੇ ਲੈ ਲਓ। ਉਹ ਫਿਰ ਆਣ ਕੇ ਦਰਿਆਏ ਬਿਆਸ ਤੇ ਬੰਨੇ ਗਏ ਆਰ ਪਾਰ। ਪਿੱਛੋਂ ਸਿੱਖ ਆ ਗਏ, ਉਹਨਾਂ ਹਮਲਾ ਕਰ ਦਿੱਤਾ। ਬਸ ਉਹਨਾਂ ਬੱਚੀਆਂ ਮਾਰੀਆਂ। ਮੇਰੇ ਮਾਮੇ ਦੇ 4 ਬੇਟੇ, ਇੱਕ ਉੱਥੇ ਪਤਨ ਤੇ ਜੰਮਿਆ, ਤੇ ਉਹਦੀ ਮਾਂ ਨੂੰ ਮਾਰ ਦਿੱਤਾ। ਮੇਰੇ ਮਾਮੇ ਨੂੰ ਮਾਰਨ ਲੱਗੇ ਤਾਂ ਉਹਨੇ ਛਾਲ ਮਾਰ ਦਿੱਤੀ ਦਰਿਆ 'ਚ। ਬੜੇ ਰਿਸ਼ਤੇਦਾਰ ਆਏ, 200-250 ਰਿਸ਼ਤੇਦਾਰ ਸਨ ਉੱਥੇ। ਤੇ ਜਦੋਂ ਪਾਰ ਲੱਗੇ ਤੇ ਕੋਈ 70-80 ਬੰਦੇ ਸੀ।
ਬਾਕੀ ਉੱਥੇ ਸਾਰੇ ਸ਼ਹੀਦ ਹੋ ਮਾਰ ਗਏ। ਦਿੱਤੇ ਉਹਨਾਂ, ਹਾਂ। ਅੱਛਾ ਅੱਛਾ ਅੱਛਾ। ਕਿਸੇ ਬੰਦੇ ਨੇ ਇਹ ਨਹੀਂ ਵੇਖਿਆ ਵੀ ਮੇਰਾ ਦੇਵਰ ਆ, ਮੇਰਾ ਹੈ, ਮੇਰਾ ਹੈ। ਜਾਨ ਸਿਰਫ ਜਾਨ ਅਜ਼ੀਜ਼। ਮੇਰੇ ਬਾਪ ਨੇ 6 ਵਾਰ ਦਰਿਆ ਪਾਰ ਗਿਆ ਤੇ 6 ਵਾਰ ਹੀ ਆਇਆ। ਉਹ ਬੰਦਿਆਂ ਨਾਲ ਇੱਕ ਤੋਂ ਤਾਰੋਂ ਵੀ ਨਾਲ ਲੈ ਕੇ ਆਉਂਦਾ ਜੀ, ਉਹ ਲੈ ਕੇ ਆਉਂਦਾ ਹੈ। ਅਸੀਂ ਆਏ ਸਿਆਲਕੋਟ, ਪਿੰਡ ਸੀ ਸ਼ਰੰਗੀਆਂ, ਉਹਦੇ ਚ ਅਸੀਂ ਗਏ। ਸਾਨੂੰ ਮਕਾਨ ਹਿੰਦੂ ਦਾ ਇੱਕ ਦਾ ਮਿਲ ਗਿਆ ਪੱਕਾ, ਤੇ ਸਾਡਾ ਚਾਚਾ ਹੀ ਜਿਹੜਾ ਉਹ ਮਕਾਨ ਬੈਠਾ, ਉਹਨੇ ਇੱਥੇ ਆਣ ਕੇ ਬਹੁਤ ਬੜੇ ਮਕਾਨ ਤੇ ਜਿੱਥੇ 25-26 ਕਮਰੇ ਹਨ, ਦਿੱਲੀ ਦਰਵਾਜ਼ੇ ਅੰਦਰ, ਉਹਨੂੰ 8 ਦੁਕਾਨਾਂ ਲੱਗਦੀਆਂ ਹਨ ਅੱਗੋਂ। ਯਾਨੀ ਕਿ 10 ਰੁਪਏ ਚ ਕੰਮ ਹੋ ਗਿਆ। 10 ਰੁਪਏ ਚ ਅੱਲਾ ਜਾਣਦਾ ਹੀ ਉਹਨੂੰ 8 ਦੁਕਾਨਾਂ ਤੇ 2 ਕਨਾਲ ਦਾ ਮਕਾਨ ਪਿੱਛੇ। ਮੈਂ ਤੁਹਾਨੂੰ ਉਹਦੀ ਹੈਰਾਨ ਕੁਨ ਗੱਲ ਉਸ ਮਕਾਨ ਦੀ ਦੱਸਾਂ ਵੀ ਉਹਦੀਆਂ ਜਿਹੜੀਆਂ ਸੀੜੀਆਂ ਬਣਾਈ ਜਾਣ ਨਾ 3 ਮੰਜ਼ਲਾ ਲੈਂਟਰ ਪਾ ਕੇ, ਮੈਂ ਕਹਿੰਦਾ ਉਹ ਜਿਹੀਆਂ ਸੀੜੀਆਂ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਚ ਇਹਦੀਆਂ ਸ਼ਾਨਦਾਰ ਅਜੇ ਵੀ ਹੈ ਨੇ। ਉਹ ਤੁਸੀਂ ਦੱਸਦੇ ਸੀ ਕਿ ਵੀ ਮੇਰਾ ਚਾਚਾ ਫਿਰ ਵਾਪਸੀ ਗਿਆ ਪਾਕਿਸਤਾਨ ਬਣਨ ਤੋਂ ਬਾਅਦ। ਮੇਰੇ ਅੱਬੇ ਦਾ ਦੋਸਤ ਸੀ ਇੱਕ, ਹਾਂ, ਉਹ ਸੀਗਾ ਅੱਬੇ ਦਾ ਕੁਸ਼ਤੀ ਚ ਉਸਤਾਦ। ਉਹ ਸਹੀ ਉਮਰ ਦਾ ਸੀ। ਜਦੋਂ ਇੱਧਰ ਆਇਆ ਨਾ ਤੇ ਸ਼ਰੰਗੀ ਆਣ ਕੇ ਅਸੀਂ ਬੈਠੇ। ਉਹ ਇੱਕ ਦਿਨ ਅੱਬਾ ਜੀ ਨੂੰ ਕਹਿ ਰੋ ਪਿਆ ਆਣ ਕੇ ਕਹਿਣ ਲੱਗਾ ਉਹਦਾ ਮਕਾਨ ਸੀ ਸਾਡੇ ਤੋਂ, ਐਸੇ ਸਾਡਾ ਮਕਾਨ ਹੈ ਤੇ ਜਿੱਦਾਂ ਉਹ ਕਹਿਣ ਲੱਗਾ ਵੀ ਇਹ ਪਹਿਲਵਾਨ ਯਾਰ ਇੱਕ ਦੁੱਖ ਆ ਮੈਨੂੰ ਬੜਾ, ਮੈਂ ਰਾਤ ਤੇ ਰੋਂਦਾ। ਹਾਂ, ਉਹ ਕਹਿਣ ਲੱਗਾ ਮੇਰੀ ਬੇਟੀ ਦੀ ਸਿੱਖ, ਉਸਨੇ ਉਹਦੀ ਇੱਜ਼ਤ ਲੁੱਟ ਲਈ। ਉਹ ਲੜਕੀ ਉੱਥੋਂ ਦੌੜ ਕੇ ਉਹ ਖੂਹ ਦੇ ਵਿੱਚ ਛਾਲ ਮਾਰੀ। ਓਹੋ ਹੋ। ਖੂਹਾਂ ਉਦੋਂ ਆਮ ਸਨ ਤਾਂ ਸਾਡੇ ਘਰ ਦੇ ਅੱਗੇ ਖੂਹੀ, ਸਾਡੀ ਅਗਰ ਤਾਂਬੇ ਦੀ ਪਿੱਤਲ ਦੀ ਉਹ ਗੱਗਰ ਜਿਹੀ ਜਿਹੜੀ ਹਾਂ, ਤਾਂਬੇ ਦੀ ਸਫਾਦੀ ਦਾ। ਹਾਂ ਹਾਂ। ਉਹ ਜਨਾਬ ਬੰਦੇ ਐਡੇ ਤੇਜ਼ ਸਨ, ਅੱਲਾ ਨੇ ਛਾਲ ਮਾਰਦਾ ਜਾ ਕੇ ਲਿਆ। ਕਹਿ ਲਗਾ ਮੈਂ ਤੇਰੀ ਮਾਂ ਨੂੰ ਨਹੀਂ ਦੱਸਿਆ ਵੀ ਮੈਂ ਚੱਲਿਆ। ਸਨ 50 ਚ। ਅੱਛਾ, ਅੱਬਾ ਤੁਹਾਡਾ ਉਹਦੇ ਕਹਿਣ ਤੇ ਫਿਰ ਇੰਡੀਆ ਚਲਾ ਗਿਆ। ਗੱਡੀ ਚੱਲਦੀ ਚ ਛਾਲ ਮਾਰੀ ਦੇ ਰਿਹਾ ਸੀ। ਰਾਤ ਦੇ 10 ਵਜੇ ਹੋਣ। ਹਾਂ ਹਾਂ। ਬੜੀ ਸਰਦੀ ਹੋਈ, ਮੈਂ ਬਾਹਰ ਤੇ ਦਰਿਆ ਬਾਹਰ ਲੱਗੇ ਪਾਰ ਕਰ ਲਿਆ ਦਰਿਆ। ਫਿਰ ਮੈਂ ਆਪਣੇ ਦੋਸਤ ਦੇ ਘਰ ਆਇਆ ਜੇ ਮੇਰੀ ਉਹਦਾ ਨੰਬਰ ਦਾ ਉਹਦਾ ਨਾਂ ਕਹਿੰਦਾ ਐਵੇਂ ਜਾ ਰਹੀ ਸੀ। ਉਹਨਾਂ ਦੀ ਮਾਂ ਸੀ, ਕਹਿੰਦਾ ਕੋਈ 7-8 ਮੰਨ ਦੀ। ਉਹ ਬੜੀ ਉਹਨੇ ਮੈਨੂੰ ਜੱਫਾ ਪਾ ਲਿਆ ਬਾਦੇ, ਕਹਿੰਦਾ ਅਸੀਂ ਤੱਕ ਸਾਨੂੰ ਕੋਈ ਜੱਫਾ ਪਾਇਆ ਸੀ ਕਿ ਤੇ ਉਹਨੂੰ ਬੜਾ ਪਿਆਰ ਚੁਗਿਆ ਪਹਿਲਵਾਨ ਇਤਵਾਰ ਮੇਰਾ ਪੁੱਤਰ। ਉਹਦੇ ਪੁੱਤ ਦਾ ਨਾਂ ਸੀ ਸਿਰਫ ਸਾਈਂ। ਉਹ ਸਾਈਂ ਨੂੰ ਵੀ ਬੁਲਾ ਲਿਆ, ਉਹ ਵੀ ਆ ਗਿਆ। ਰੋਟੀ ਮੋਟੀ ਇਕੱਠੀ ਖਾਧੀ। 2:30-3 ਵਜੇ ਤੱਕ ਬੈਠੇ ਰਹੇ। ਮੇਰੇ ਕਹਾ ਹੁਣ ਸੌਂ ਜਾਓ ਤੁਸੀਂ। ਉਹ ਉੱਠ ਕੇ ਨਾ ਕੁੰਡਾ ਲਾਉਣ ਲੱਗੇ। ਤੂੰ ਅੰਦਰ ਸੌਂ। ਉਹ ਕਹਿਣ ਲੱਗਾ ਵੀ ਮੈਂ ਪਿਸ਼ਾਬ ਕਰਨ ਉੱਠਣਾ, ਕੁੰਡਾ ਨਾ ਲਾਓ ਕੋਈ। ਕਹਿੰਦਾ ਇੰਨਾ ਤਮਾਸ਼ੀ ਉਹਨੇ ਕੁੰਡਾ ਨਾ ਲਾਇਆ। ਸਾਡਾ ਅੱਬਾ ਕਹਿੰਦਾ ਮੈਂ ਉੱਠਿਆ 3 ਵਜੇ, ਜਾਗਦਾ ਹੀ ਸਮਾਂ ਤੇ ਉੱਠ ਕੇ ਕੋਠੇ ਨੀਵੇਂ ਨੇ ਮੈਨੂੰ ਛਾਲ ਮਾਰੀ ਕੋਠੇ ਤੇ। ਉੱਥੇ ਟੱਪਦਾ ਉਸ ਜਗ੍ਹਾ ਤੇ ਗਿਆ ਜਿਹੜੇ ਬੰਦੇ ਦਾ ਹੁਣ। ਹਾਂ, ਜਿੱਥੇ ਉਹ ਕੁੜੀ ਦੇ ਨਾਲ ਜ਼ਿਆਦਤੀ ਕੀਤੀ। ਉੱਥੇ ਜਾ ਕੇ ਉਸ ਬੰਦੇ ਨੂੰ ਕੁੰਡਾ ਖੜਕਾਇਆ। ਉਹਨੇ ਇੱਕ ਹੱਥ 'ਚ ਹੁੱਕਾ ਫੜਿਆ ਹੋਏ, ਮੋਲ ਮਾਰੀ ਹੋਏ। ਉਹਦੀ ਬੀਵੀ ਨਾਲ ਸੀ, ਲੈਣ ਟੈਨ ਉਹਨੂੰ ਫੜੀ ਹੋਈ। ਉਹਨੇ ਦਰਵਾਜ਼ਾ ਖੋਲਿਆ, ਉਹਨਾਂ ਉਹ ਰੱਖਿਆ। ਤੂੰ ਉਹਨੂੰ ਕਹਿੰਦਾ ਤਲਵਾਰ ਤਾਂ ਪਹਿਲੇ ਨੰਗੀ ਕੀਤੀ, ਇੱਕੋ ਹੀ ਮਾਰੀ। ਕਹਿੰਦਾ ਇੰਨੇ ਤਾਕਤਾਂ ਸਨ ਹੱਥਾਂ 'ਚ। ਮਾਰ ਕੇ ਜਦੋਂ ਕਹਿੰਦਾ ਅਸੀਂ ਆ ਗਏ ਨਾ ਸ਼ਰੰਗੀਆਂ, ਉਹਨੂੰ ਮਾਰ ਕੇ ਗੁਜ਼ਰਿਆ ਸਾ, ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਵੀ ਅਸੀਂ ਮਾਰ ਆਏ। 5-6 ਦਿਨ ਬਾਅਦ ਉਧਰੋਂ ਖਤ ਆਇਆ। ਉਹ ਜਨਾਬ ਆ ਜੋ ਕਿਤਾਬ 'ਚ ਲਿਖਿਆ ਪਹਿਲਵਾਨ ਤੂੰ ਅੱਛਾ ਨਹੀਂ ਕੀਤਾ, ਸਾਡਾ ਬੰਦਾ ਮਾਰ ਗਿਆ। ਪਾਕਿਸਤਾਨ ਬਣ ਤੋਂ 8 ਮਹੀਨੇ ਬਾਅਦ ਦੀ ਗੱਲ ਹੈ। ਹਾਂ, ਫਿਰ ਅਸੀਂ ਮੁਲਤਾਨ ਆ ਗਏ। ਉਹ ਪੜ੍ਹਿਆ ਲਿਖਿਆ ਬੰਦਾ ਹੈ, ਹੁਣ ਸਾਨੂੰ ਨਾ ਸਾਰਿਆਂ ਨੂੰ, ਚਾਚੇ ਮੇਰੇ 5 ਸਾਲ, ਸਭ ਨੂੰ ਇੱਕ ਦੁਕਾਨ। ਤੇ ਹੁਣ ਅੱਜ ਕੱਲ ਫਿਰ ਕਿਹੜੀ ਜਗ੍ਹਾ ਤੇ ਬੈਠੇ ਹੋ? ਹਸਨਾਬਾਦ। ਪਹਿਲੇ ਅਸੀਂ ਦਿੱਲੀ ਦਰਵਾਜ਼ੇ ਸਾਂ ਅੰਦਰ। ਅੱਛਾ, ਮਕਾਨ ਸੀ ਆਪਣਾ, ਦੁਕਾਨਾਂ ਸੀ। ਪਿਛਲਾ ਜਿਹੜਾ ਪਿਛੋਕੜ ਤੁਹਾਡਾ ਇੰਡੀਆ, ਮੈਨੂੰ ਨਹੀਂ, ਮੇਰੇ ਪਿਓ ਨੂੰ ਬੜਾ ਯਾਦ ਆਉਂਦਾ, ਮੈਨੂੰ ਨਹੀਂ ਦੇਣਾ। 6-7 ਸਾਲ ਦੇ ਬੱਚੇ ਦੀ ਕੀ ਹਾਂ, ਮੈਨੂੰ ਸਿਰਫ ਮਕਾਨ ਦਾ ਪਤਾ ਹੈ ਤੇ ਬਾਹਰ ਦਾ ਦਰਵਾਜ਼ਾ ਹੈ ਨਾ, ਮੈਂ ਉਹਦੇ ਲਾਟੂ ਘਮਾਉਣੇ। ਦਰਵਾਜ਼ੇ ਦੀ ਲੱਕੜ ਐਡੀ ਮੋਟੀ ਸੀ, ਉਹਦੇ ਉੱਤੇ ਚੜੀ ਦੀ ਹੈ ਚਾਦਰ ਜਿਹੜੀ ਪੇਟੀਆਂ ਵਾਲੀ ਹੁੰਦੀ ਹੈ ਨਾ, ਇਹ ਚਾੜ ਕੇ ਪਿੱਤਲ ਦੇ ਕੇਲ ਠੋਕੇ ਦੇ ਹਨ ਤੇ ਉਹ ਲਾਟੂ ਲਾਏ ਜਾਣ ਨਾ ਬਾਹਰ ਦੋ। ਮੈਂ ਉਹਨਾਂ ਨੂੰ ਚਲਾਉਣਾ ਹੈ। ਉਹ ਮੈਂ ਇੰਨੇ ਚਲਾਇਆ, ਮਾਂ ਜਿਹੜੀਆਂ ਜੰਜੀਰੀਆਂ ਜਿਹੀਆਂ ਸਨ ਨਾ, ਉਹ ਵੀ ਉਤਰ ਗਈਆਂ। ਨਹੀਂ ਤੇ ਅੱਜ ਫਿਰ ਲਾਟੂ ਘੁਮਾਉਣ ਵਾਸਤੇ ਚਲੇ ਜਾਂਦੇ ਆ ਉਧਰ। ਇੱਕ ਲਾਟੂ ਮੈਂ ਨਾ ਇੱਥੇ 5 ਸਾਲ ਪਹਿਲੇ ਤੇਰੇ ਕੋਲ ਆਇਆ ਸੀ। ਉਹ ਮੈਂ ਉਹ ਲਾਟੂ ਹੀ ਫੜ ਕੇ ਨਾ ਪਾਕਿਸਤਾਨ से ਆਇਆ। ਫਿਰ ਉਹ ਮੈਂ ਲਾਤਾ ਇੱਕ ਅਲਮਾਰੀ ਨੂੰ, ਉਹ ਹੀ ਲਾਟੂ, ਉਹ ਲਾਟੂ ਲਾਤਾ ਇੱਕ ਅਲਮਾਰੀ ਨੂੰ, ਉਹ ਯਾਦਗਿਰੀ ਵਾਸਤੇ।